ਸੱਜਣੋ ਹਮੇਸ਼ਾ ਇਹੀ ਗੱਲ ਹੁੰਦੀ ਹੈ ਕਿ ਯੂਥ ਨਹੀਂ ਆਂਦੀ, ਵੱਡੀ ਉਮਰਾਂ ਦੇ ਲੋਕ ਆਉਂਦੇ ਹਨ ਯਾਤਰਾ ਕਰਨ, ਲੇਕਿਨ ਜਿਹੜੀ ਯੂਥ ਹੈ ਚੜ੍ਹਦੇ ਪੰਜਾਬ ਦੀ ਹੈ ਜਾਂ ਬਾਕੀ ਪੰਜਾਬਾਂ ਤੋਂ ਜਾਂ ਬਾਕੀ ਦੁਨੀਆ ਦੇ ਖਿੱਤਿਆਂ ਤੋਂ ਉਹ ਨਹੀਂ ਆਂਦੀ। ਸੋ ਇਸ ਵੇਲੇ ਅਸੀਂ ਖੜੇ ਹਾਂ ਨਨਕਾਣਾ ਸਾਹਿਬ ਦੇ ਅੰਦਰ ਔਰ ਤਕਰੀਬਾਤ ਇੱਥੇ ਸ਼ੁਰੂ ਹਨ ਪੰਜਵੀਂ ਬਾਦਸ਼ਾਹੀ ਦੀਆਂ ਸ਼ਹੀਦੀ ਦਿਹਾੜ ਦੀਆਂ। ਤੇ ਮੈਂ ਦੇਖ ਰਹੀ ਹਾਂ ਕਿ ਇਸ ਵੇਲੇ ਜਿਹੜੇ ਮੁੰਡੇ ਖੁੰਡੇ ਆ ਉਹ ਇੱਥੇ ਆ ਰਹੇ ਨੇ ਤੇ ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਕਿ ਇਹਨਾਂ ਦੇ ਕੀ ਜਜ਼ਬਾਤ ਹਨ। ਵੱਡੀ ਉਮਰ ਦੇ ਲੋਕਾਂ ਦੇ ਤਾਂ ਡੈਫੀਨੇਟਲੀ ਧਾਰਮਿਕ ਚੀਜ਼ਾਂ ਜਿਹੜੀਆਂ ਹੁੰਦੀਆਂ ਜਾਂ ਧਾਰਮਿਕ ਪੱਖੋਂ ਤੁਹਾਡੇ ਸਾਹਮਣੇ ਆਉਂਦਾ ਹੀ ਰਹਿੰਦਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਣਾ? ਮੇਰਾ ਨਾਮ ਹਰਪ੍ਰੀਤ ਹੈ ਜੀ। ਹਰਪ੍ਰੀਤ ਸਿੰਘ ਜੀ ਕਿੱਥੋਂ ਆਉਣਾ ਹੋਇਆ? ਮੈਂ ਪੰਜਾਬੋਂ ਆਇਆ ਜੀ, ਆਪਣਾ ਪਟਿਆਲੇ ਦੇ ਨੇੜੇ ਸੰਗਰੂਰ ਡਿਸਟ੍ਰਿਕਟ ਪੈਂਦਾ ਹੈਗਾ। ਅੱਛਾ, ਤੁਸੀਂ ਪਟਿਆਲਾ ਤੋਂ ਆਏ ਤੇ ਪਹਿਲੀ ਵਾਰੀ ਆਉਣਾ ਹੋਇਆ? ਇਹ ਪਹਿਲੀ ਵਾਰੀ ਆਇਆ ਜੀ। ਤੇ ਕਿਵੇਂ ਫਿਰ ਦਿਲ ਕੱਢਿਆ ਤੇ ਆ ਗਏ? ਬਹੁਤ, ਕਿਉਂਕਿ ਹਰ ਸਿੱਖ ਦੀ ਅਰਦਾਸ ਡੇਲੀ ਹੁੰਦੀ ਹੈ ਵੀ ਜਿੰਨਾ ਗੁਰਧਾਮਾਂ ਤੋਂ ਸਿੱਖਾਂ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ। ਮਤਲਬ ਇਹ ਹੁੰਦਾ ਸਾਡੇ ਇੰਡੀਆ ਦੇ ਵਿੱਚ ਜਿਹੜੇ ਨੌਜਵਾਨ ਆ ਨਾ ਉਹਨਾਂ ਨੂੰ ਮਤਲਬ ਪਾਕਿਸਤਾਨ ਸਰਕਾਰ ਵੀਜ਼ੇ ਘੱਟ ਅਪਰੂਵ ਕਰਦੇ ਉਹਨਾਂ ਦੇ, ਮਤਲਬ ਜ਼ਿਆਦਾ ਬਜ਼ੁਰਗਾਂ ਦੇ ਕਰਦੀ ਆ। ਇਸ ਵਾਰ ਇਹ ਹੋਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਮਤਲਬ ਦੋ ਸੰਸਥਾਵਾਂ ਨੇ, ਭਾਈ ਮਰਦਾਨਾ ਤੇ ਸੁਖਨੀ ਸੇਵਾ ਸੁਸਾਇਟੀ, ਇਹਨਾਂ ਵੱਲੋਂ ਹੀ ਸੰਗਤਾਂ ਦਾ ਉਪਰਾਲਾ ਕੀਤਾ ਲੈ ਕੇ ਆਉਣ ਵਾਸਤੇ। ਨਹੀਂ ਸੰਗਤ ਜ਼ਿਆਦਾ ਹੁੰਦੀ ਹੈ ਤੇ ਉਹਦੇ ਕਰਕੇ ਜਿਹੜੇ ਨੌਜਵਾਨ ਵੀਜ਼ੇ ਬਹੁਤ ਘੱਟ ਅਪਰੂਵ ਹੁੰਦੇ ਆ। ਇਸ ਕਰਕੇ ਸਾਨੂੰ ਮੌਕਾ ਮਿਲਿਆ ਤੇ ਸਾਡੇ ਤੋਂ ਚੌ ਨਹੀਂ ਚੱਕਿਆ ਜਾ ਰਿਹਾ। ਮਤਲਬ ਇੱਥੋਂ ਦਾ ਆ ਪ੍ਰਬੰਧ ਆ, ਲੋਕਾਂ ਦਾ ਪਿਆਰ, ਮਤਲਬ ਥਾਂ ਪਿਆਰ ਸਾਨੂੰ ਮਿਲ ਰਿਹਾ ਤੇ ਪ੍ਰਬੰਧ ਬਹੁਤ ਸੋਹਣੇ ਪ੍ਰਬੰਧ ਕੀਤੇ ਹੋਏ ਸਰਕਾਰ ਵੱਲੋਂ। ਅੱਛਾ, ਸ਼੍ਰੋਮਣੀ ਕਮੇਟੀ ਔਰ ਜਿਤਨੀਆਂ ਵੀ ਕਮੇਟੀਆਂ ਹਨ ਇਹਨਾਂ ਦੀ ਕੋਈ ਲਿਮਿਟੇਸ਼ਨ ਹੁੰਦੀ ਹੈ, ਕੋਈ ਪਰਸੈਂਟੇਜ ਸੈੱਟ ਕੀਤੀ ਹੁੰਦੀ ਕਿ ਇਤਨੀ ਵੱਡੀ ਉਮਰ ਦੇ ਲੋਕਾਂ ਨੂੰ ਵੀਜ਼ੇ ਜਾਰੀ ਕਰਨੇ ਨੇ, ਇਤਨੇ ਯੂਥ ਨੂੰ ਕਰਨੇ ਨੇ? ਨਹੀਂ, ਸ਼੍ਰੋਮਣੀ ਕਮੇਟੀ ਵੱਲੋਂ ਨਹੀਂ, ਇਹ ਪਾਕਿਸਤਾਨ ਸਰਕਾਰ ਵੀਜ਼ੇ ਅਪਰੂਵ ਕਰਦੀ ਹੈ। ਮਤਲਬ ਉਹਨਾਂ ਨੇ ਤਾਂ ਵੀਜ਼ੇ ਲਗਵਾ ਫਾਰਮ ਭਰ ਕੇ ਉਹਨਾਂ ਨੂੰ ਤੁਸੀਂ ਦੇ ਦਿੱਤੇ, ਪਾਸਪੋਰਟ ਫਾਰਮ ਦੇ ਦਿੱਤੇ, ਉਹਨਾਂ ਨੇ ਐਜ਼ ਇਟ ਇਜ਼ ਸਾਰੀਆਂ ਚੀਜ਼ਾਂ ਅੱਗੇ ਫਾਰਵਰਡ ਪਾਕਿਸਤਾਨੀ ਐਮਬੈਸੀ ਨੂੰ ਕਰਤੀਆਂ। ਅੰਬੈਸੀ ਅਪਰੂਵ ਕਰਦੀ ਹੈ ਵੀਜ਼ੇ। ਅੰਬੈਸੀ ਮਤਲਬ ਇਹ ਕਰਦੀ ਹੈ ਵੀ ਉਹ ਜ਼ਿਆਦਾਤਰ ਜਿਹੜੇ ਨੌਜਵਾਨ ਯੰਗ ਜਨਰੇਸ਼ਨ ਆ ਉਹਨਾਂ ਨੂੰ ਨਾ ਦੇਣ ਵੀਜ਼ੇ, ਵੀ ਇੱਥੇ ਹੱਲਾ ਗੁੱਲਾ ਕਈ ਵਾਰੀ ਹੋ ਜਾਂਦਾ, ਮਤਲਬ ਮੈਸੇਜ ਗਲਤ ਜਾਂਦਾ। ਦੁਨੀਆ ਭਰ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਉਹ ਮੈਸੇਜ ਗਲਤ ਜਾਏਗਾ। ਇਸ ਕਰਕੇ ਅੱਛਾ, ਇੱਕ ਇਹ ਵੀ ਹੈ, ਸੌਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਕਿ ਦੋਨੋਂ ਸਰਕਾਰਾਂ ਦੇ ਦਰਮਿਆਨ ਇੱਕ ਪਤਾ ਨਹੀਂ ਕੀ ਇੱਕ ਰੇਸ ਲੱਗੀ ਹੋਈ ਹੈ ਕਿ ਉਧਰ ਕੋਈ ਗਲਤ ਹੋ ਗਿਆ ਜਾਂ ਇੱਥੋਂ ਦਾ ਜਿਹੜਾ ਮੀਡੀਆ ਹੈ ਉਸ ਨੂੰ ਪ੍ਰੋਪੋਗੇਟ ਕਰਨਾ ਹੈ। ਦੇਖੋ ਚੰਗਾ ਮਾੜਾ ਤੇ ਹਰ ਥਾਂ ਤੇ ਹੁੰਦਾ ਹੈ, ਲੇਕਿਨ ਇੱਥੇ ਜਿਹੜਾ ਵੀ ਕੋਈ ਚੜ੍ਹਦੇ ਪੰਜਾਬ ਤੋਂ ਆਏਗਾ ਜਾਂ ਦੁਨੀਆ ਦੀ ਜਿਹੜੀ ਥਾਂ ਤੋਂ ਕੋਈ ਬਾਬਾ ਨਾਨਕ ਦਾ ਮੰਨਣ ਵਾਲਾ ਆਏਗਾ ਉਹ ਤੇ ਜਾਣ ਕੇ ਕੋਈ ਬੁਰਾ ਨਹੀਂ ਕਰੇਗਾ, ਔਰ ਨਾ ਜਿਹੜੇ ਬਾਬਾ ਨਾਨਕ ਦੇ ਇੱਥੇ ਦਰ ਤੇ ਬੈਠੇ ਲੋਕ ਉਹ ਕੋਈ ਬੁਰਾ ਚਾਹਣਗੇ। ਸੋ ਕਿਤੇ ਕੋਈ ਕਮੀ ਕੁਤਾਈ ਹੋ ਵੀ ਜਾਂਦੀ ਹੈ ਤੇ ਉਹਨੂੰ ਇਸ ਹੱਦ ਤੱਕ ਪ੍ਰੋਪੋਗੇਟ ਨਹੀਂ ਕਰਨਾ ਚਾਹੀਦਾ। ਹੁਣ ਅਗਲਾ ਮੇਰਾ ਸਵਾਲ ਇਹ ਹੈ ਕਿ ਜਿਹੜੀ ਜਿਸ ਤਰ੍ਹਾਂ ਅਸੀਂ ਯੂਥ ਦੇ ਨਾਲ ਗੱਲ ਕਰ ਰਹੇ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਯੂਥ ਵੀ ਉਂਝ ਹੀ ਲੋਚਦੀ ਹੈ ਲਹਿੰਦੇ ਪੰਜਾਬ ਆਉਣ ਵਾਸਤੇ ਜਿਵੇਂ ਵੱਡੀ ਉਮਰ ਦੇ ਲੋਕ ਹਨ, ਜਾਂ ਕਿ ਬਾਅਦ ਦੇ ਵਿੱਚ ਖਿਆਲ ਆਉਂਦਾ ਹੈ ਕਿ ਯਾਰ ਹੁਣ ਕੋਈ ਉਮਰ ਲੰਘ ਗਈ ਹੈ ਤਾਂ ਹੁਣ ਫਿਰ ਚੱਲੀਏ? ਨਹੀਂ, ਐਵੇਂ ਤਾਂ ਕੁਝ ਨਹੀਂ। ਮਤਲਬ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਹਰ ਵਰਗ ਚਾਹੁੰਦਾ ਵੀ ਕਿ ਅਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਦੇ ਦਰਸ਼ਨ ਦੀਦਾਰ ਕਰੀਏ ਨਾ। ਮੇਨ ਪ੍ਰੋਬਲਮ ਆਉਂਦੀ ਹੈ ਕਿ ਜਿਹੜਾ ਸਾਡੇ ਉੱਥੇ ਅਫਵਾਹ ਫੈਲਾਈ ਜਾਂਦੀ ਹੈ ਵੀ ਪਾਕਿਸਤਾਨ ਦਾ ਵੀ ਸਟੰਪ ਲੱਗ ਗਈ ਤਾਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ ਤੁਹਾਡਾ। ਇਹ ਪ੍ਰੋਬਲਮ ਆਉਂਦੀ ਵੀ ਹੈਗੀ, ਸੱਚਾਈ ਹੈ ਇਸ ਦੇ ਵਿੱਚ। ਅੱਛਾ, ਮੰਨ ਲਓ ਜੇ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਤੁਸੀਂ ਆਓਗੇ ਫਿਰ ਕੋਈ ਦਿੱਕਤ ਨਹੀਂ ਹੈਗੀ। ਅਗਰ ਪਾਕਿਸਤਾਨ ਵੈਸੇ ਆਉਂਦਾ ਤਾਂ ਕੰਟਰੀ ਹੋਰ ਵਿਜ਼ਿਟਰ ਵੀਜ਼ੇ ਤੇ ਤੁਸੀਂ ਆਓਗੇ। ਉਸ ਤੋਂ ਬਾਅਦ ਮੰਨ ਲਓ ਜਿਹੜੀ ਸਰਕਾਰਾਂ ਦੇ ਇੰਟੈਲੀਜੈਂਸੀ ਆ, ਮੰਨ ਲਓ ਉਹਦੇ ਰਡਾਰ ਤੇ ਰਹਿੰਦਾ ਬੰਦਾ ਜੇ ਅਗਰ ਕੋਈ ਪਾਕਿਸਤਾਨ ਦੇ ਵਿੱਚ ਵਿਜ਼ਿਟ ਕਰਦਾ ਨਾ। ਹਾਂ, ਇਹ ਜ਼ਰੂਰੀ ਹੈ, ਚਲੋ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਮਤਲਬ ਆਪਾਂ। ਹਾਂ, ਲੇਕਿਨ ਪਬਲਿਕ ਦੇ ਵਾਸਤੇ ਇਤਨੀ ਔਖ ਨਹੀਂ ਪੈਦਾ ਕਰ ਦੇਣੀ ਚਾਹੀਦੀ ਹੈ। ਤੁਹਾਡਾ ਕੀ ਨਾਂ ਹੈ ਜੀ? ਮੇਰਾ ਨਾਮ ਹੈ ਜੀ ਮੰਗਲ ਸਿੰਘ। ਮੈਂ ਪੰਜਾਬ ਦੇ ਵਿੱਚ ਮਰੇਕੋਟਲਾ ਦੇ ਸ਼ਹਿਰ ਦੇ ਰਹਿਣ ਵਾਲਾ ਜੀ। ਠੀਕ ਹੈ, ਤੇ ਤੁਸੀਂ ਦੱਸੋ ਕਿ ਇਹ ਜਿਸ ਖਾਤਰ ਜੱਥਾ ਆਇਆ ਪੰਜਵੀਂ ਬਾਦਸ਼ਾਹੀ ਦੀ ਜਿਹੜੀ ਸ਼ਹੀਦੀ ਤੇ ਦਿਹਾੜ ਦੀਆਂ ਤਕਰੀਬਾਤ ਹਨ ਉਹ ਹਨ, ਜਿਹੜੀ ਮੇਨ ਤਕਰੀਬ 16 ਤਰੀਕ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਅੰਦਰ ਹੋਏਗੀ, ਤੇ ਇਹ ਦੱਸੋ ਕਿ ਪੰਜਵੀਂ ਬਾਦਸ਼ਾਹੀ ਨੂੰ ਕਿਵੇਂ ਸ਼ਹੀਦ ਕੀਤਾ ਗਿਆ? ਕੁਝ ਸਾਡੇ ਸੁਣਨ ਵਾਲਿਆਂ ਨੂੰ ਦੱਸੋ, ਕਿਉਂਕਿ ਇਹਦੇ ਮੁਸਲਿਮ ਕਮਿਊਨਿਟੀ ਦੇ ਕਾਫੀ ਲੋਕ ਹਨ, ਉਹਨਾਂ ਨੂੰ ਨਹੀਂ ਪਤਾ ਹੁੰਦਾ। ਠੀਕ ਹੈ ਜੀ। ਜੀ, ਮਤਲਬ ਕਿ ਉਸ ਟਾਈਮ ਦੀ ਹਕੂਮਤ ਸਰਕਾਰ ਨੇ ਤੱਤੀ ਤਵੀ ਤੇ ਬਿਠਾ ਕੇ ਉੱਪਰ ਸਿਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਉੱਪਰ ਰੇਤਾ ਪਾਇਆ ਗਿਆ, ਜਾਣੀ ਕਿ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ। ਪਰ ਉਸ ਟਾਈਮ ਗੁਰੂ ਜੀ ਆਪਣੇ ਦੀਨ ਧਰਮ ਤੋਂ ਨਹੀਂ ਡੋਲੇ, ਉਹਨਾਂ ਨੇ ਤਸੀਹੇ ਝੱਲਦੇ ਹੋਏ ਸੰਗਤਾਂ ਨੂੰ ਸਿੱਧੇ ਰਾਹ ਪਾਇਆ ਔਰ ਨਿਮਰਤਾ ਦੇ ਪੁੰਜ ਸੀਗੇ ਉਹ। ਸਾਨੂੰ ਹਮੇਸ਼ਾ ਉਹਨਾਂ ਨੇ ਦੱਸਿਆ ਕਿ ਸਹੀ ਰਸਤੇ ਚੱਲੋ ਤਾਂ ਕਿ ਜੋ ਆਉਣ ਵਾਲੇ ਸਮੇਂ 'ਚ ਪਤਾ ਲੱਗ ਸਕੇ ਕਿ ਸਿੱਖ ਧਰਮ ਜਾਂ ਸਿੱਖਾਂ ਲਈ ਸ਼ਹਾਦਤ ਕੀ ਹੁੰਦੀ ਹੈ। ਇਸ ਕਰਕੇ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨੇ ਚੱਲਣਾ ਚਾਹੀਦਾ ਹੈ। ਪਰ ਸਾਨੂੰ ਇਸ ਸਥਾਨ 'ਤੇ ਆ ਕੇ ਅੱਜ ਬਹੁਤ ਜ਼ਿਆਦਾ
ਮਨ ਨੂੰ ਖੁਸ਼ੀ ਹੋਈ ਹੈ ਕਿ ਅਸੀਂ ਜੰਤ ਵਿੱਚ ਆ ਗਏ ਹਾਂ। ਬਹੁਤ ਸੋਹਣੀ ਗੱਲ ਤੁਸੀਂ ਕੀਤੀ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਨਾਲ ਇੱਕ ਮੁਸਲਿਮ ਸੂਫੀ ਦਾ ਬੜਾ ਜ਼ਿਕਰ ਹੁੰਦਾ ਹੈ, ਹਜ਼ਰਤ ਮੀਆਂ ਮੀਰ, ਜਿਨ੍ਹਾਂ ਨੇ ਰੱਖਿਆ ਸੀ ਨੀਂਹ ਪੱਥਰ ਦਰਬਾਰ ਸਾਹਿਬ। ਹਾਂਜੀ ਹਾਂਜੀ ਮੀਆਂ ਮੀਰ। ਕਿਤਨੇ ਕੁ ਲੋਕ ਮੀਆਂ ਮੀਰ ਦੇ ਨਾਂ ਤੋਂ ਵਾਕਿਫ ਹਨ, ਜਿਹੜੀ ਅੱਜ ਕੱਲ੍ਹ ਸਾਡੀ ਨੌਜਵਾਨ ਪੀੜ੍ਹੀ ਹੈ ਚੜ੍ਹਦੇ ਪੰਜਾਬ ਦੀ? ਸਾਰੇ ਬੱਚਿਆਂ ਨੂੰ ਪਤਾ ਜੀ ਮੀਆਂ ਮੀਰ ਜੀ ਬਾਰੇ। ਹਾਂਜੀ ਹਾਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਹੈਗੀ, ਕਿ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਵੀ ਕਿਹਾ ਜਾ ਰਿਹਾ ਸੀ ਤੁਸੀਂ ਨਹੀਂ ਜਾਓ ਜੀ, ਪਰ ਮੇਰਾ ਮਨ ਇਸ ਵਾਰ ਹੁਣ ਐਂ ਕਰਦਾ ਕਿ ਮੈਂ ਹਮੇਸ਼ਾ ਲਈ ਇੱਥੇ ਰਹਿ ਜਾਵਾਂ ਆਪਣੇ, ਜਾਂ ਫਿਰ ਆਉਣ ਵਾਲੇ ਟਾਈਮ 'ਚ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਵਾਂਗਾ। ਜ਼ਰੂਰ ਜ਼ਰੂਰ ਤੁਸੀਂ ਇੱਥੇ ਆਓ ਔਰ ਇਹ ਸਾਂਝ ਵਧਾਉਣ ਦੀ ਲੋੜ ਹੈ। ਜਿਹੜੀਆਂ ਪੰਜਾਬੀਆਂ ਦਰਮਿਆਨ ਇਹ ਤੋੜਾ ਗਿਆ ਹੈ, ਸਾਡੀਆਂ ਤਾਂ ਸਾਂਝਾਂ ਹੀ ਬੜੀਆਂ, ਅਗਰ ਗਿਣੀਏ ਤਾਂ ਦਰਜਨਾਂ ਸਾਂਝਾਂ ਬਣਦੀਆਂ। ਸੋ ਤੁਹਾਡੇ ਜੇ ਜਵਾਨਾਂ ਦੇ ਹੌਸਲੇ ਦੇ ਨਾਲ ਹੀ ਹੋਇਆ ਕਿ ਤੁਸੀਂ ਜਦੋਂ ਆਓਗੇ ਇੱਥੇ ਸਾਰਾ ਕੁਝ ਆਪਣੀ ਅੱਖੀ ਨਾਲ ਦੇਖੋਗੇ ਤਾਂ ਸਾਰੇ ਉੱਪਰ ਪ੍ਰੋਪਗੈਂਡੇ ਮਰ ਜਾਣਗੇ ਜਿਹੜੇ ਖਾਮ-ਖਾ ਦੇ ਹਵੇ ਬਣਾਏ ਜਾਂਦੇ ਹਨ। ਔਰ ਅਗਰ ਕੁਝ ਗਲਤ ਹੁੰਦਾ ਵੀ ਹੈ ਤਾਂ ਸਾਨੂੰ ਦੋਨੋਂ ਸਾਈਡ ਦੇ ਪੰਜਾਬੀਆਂ ਨੂੰ ਉਸ ਨੂੰ ਠੀਕ ਕਰਨਾ ਹੈ, ਨਾ ਕਿ ਅਸੀਂ ਉਸ ਤੋਂ ਡਰ ਕੇ ਪਿੱਛੇ ਬਹਿ ਜਾਈਏ। ਗਲਤ ਹੁੰਦਾ ਹੈ, ਮੈਂ ਕਹਿ ਰਹੀ ਹਾਂ ਕਿ ਦੋਨੋਂ ਸਾਈਡਾਂ ਤੇ ਕੁਝ ਨਾ ਕੁਝ ਸਰਕਾਰਾਂ ਵੱਲੋਂ ਗਲਤ ਹੁੰਦਾ ਹੋਏਗਾ, ਲੇਕਿਨ ਸਾਡਾ ਕੰਮ ਇਹ ਹੈ ਕਿ ਅਸੀਂ ਉਸ ਗਲਤ ਹੁੰਦੇ ਨੂੰ ਰੋਕੀਏ, ਆਪਣੀ ਆਵਾਜ਼ ਨੂੰ ਹੋਰ ਅੱਗੇ ਵਧਾਈਏ। ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਆਪਣਾ ਨਾਮ ਦੱਸੋ ਕੀ ਹੈ? ਕਿਰਪਾਲ ਸਿੰਘ ਜੀ। ਕਿਰਪਾਨ ਸਿੰਘ ਜੀ, ਤੁਸੀਂ ਵੀ ਸਾਡੇ ਨਾਲ ਖੜੇ ਰਹੇ, ਤੁਹਾਡਾ ਸ਼ੁਕਰੀਆ। ਤੇ ਤੁਹਾਡਾ ਵੀ ਸ਼ੁਕਰੀਆ ਚਾਚਾ ਜੀ। ਗੁਰਚਰਨ ਸਿੰਘ। ਗੁਰਚਰਨ ਸਿੰਘ ਜੀ, ਤੁਹਾਡਾ ਵੀ ਸ਼ੁਕਰੀਆ ਤੇ ਸਤਿ ਸ਼੍ਰੀ ਅਕਾਲ ਤੇ ਜਿਉਂਦੇ ਵਸੋ।